अस्सलामुअलैकुम सत श्री अकाल। तुसी देख रहे हो PPTV और मैं हाँ तुहाडे नाल इरफान समोर। असी इस टाइम गुरुद्वारा करतारपुर साहब मौजूद हाँ। पिछे तुसी देख भी रहे हो और असी इत्थे लोकां नाल गलबात कर रहे हैं, सिख यात्रियों नाल उन्हां दे विचार साझे कर रहे हैं। और स्पैशली जिहड़े साडे सिख भरा यात्री आए ने वाघा बॉर्डर की राही 10 दिनों की यात्रा ते जन्म अस्थान रहे ने, उत्थे उन्हां नाल गलबात होंदी रही है। फिर इत्थे असी क्यों आए हैं, साडा एक खास मकसद है। वो मकसद ये वे कि उन्हां दा ये जिहड़ा यात्रा का टूर है पूरा हो चुका है। 10 दिन उन्होंने पाकिस्तान च गुजारे, 10 दिन उन्होंने पाकिस्तान च की देखा, पाकिस्तान उन्होंने किद्दां दा लगा, ये सारियां गल्लां उन्हां कोलों ही पुछने आ। मेरे नाल एक मेरे वीर मौजूद ने, इन्हां नाल जरा गलबात कर लैने आ। वीरे सत श्री अकाल। सत श्री अकाल जी। की नाम है आप जी का? मेरा नाम कुलविंदर सिंह है जी। अच्छा कुलविंदर भा, कित्थों आए? ਅਸੀਂ ਹਰਿਆਣੇ ਚੋਂ ਆਏ, ਸਰਸਾ ਜ਼ਿਲ੍ਹੇ ਤੋਂ। हरियाणे तो? ਹਾਂਜੀ ਹਾਂਜੀ। ਤੇ ਫਿਰ ਬੋਲੀ ਤੁਹਾਡੀ ਹਰਿਆਣਵੀ ਹੋਣੀ ਹੈ ਜਾਂ ਪੰਜਾਬੀ? ਅਸੀਂ ਪੰਜਾਬੀ ਬੋਲਦੇ ਆਂਗੇ। ਅੱਛਾ ਜੀ। ਹਾਂਜੀ ਹਾਂਜੀ। ਹਰਿਆਣੇ 'ਚ ਵੀ ਪੰਜਾਬੀ ਹੈਗੇ ਮਤਲਬ? ਹੈਗੇ ਨੇ, ਮਤਲਬ ਬਹੁਤ ਜ਼ਿਆਦਾ ਨੇ। ਹਾਂਜੀ ਹਾਂਜੀ। ਤੇ ਕੀ ਕਰਦੇ ਹੋ? ਮੈਂ ਜੀ ਕੰਪਿਊਟਰ ਸੈਂਟਰ ਚਲਾਉਣਾ ਜੀ ਆਪਦਾ, ਮਤਲਬ ਕੰਪਿਊਟਰ ਦੀ ਦੁਕਾਨ ਆ ਛੋਟੀ ਜੀ ਕੰਪਿਊਟਰ ਦੀ। ਅੱਛਾ ਕੰਪਿਊਟਰ ਦੀ। ਹਾਂਜੀ। ਠੀਕ ਹੋ ਗਿਆ। ਤੇ ਪਾਕਿਸਤਾਨ ਪਹਿਲੀ ਵਾਰ ਆਉਣ ਹੋਇਆ? ਹਾਂਜੀ ਪਹਿਲੀ ਵਾਰ ਆਉਣਾ ਹੈ। ਅੱਛਾ ਬਹੁਤ ਸਾਰੇ ਲੋਕੀ ਕਹਿੰਦੇ ਨੇ ਉਮਰਾਂ ਗੁਜ਼ਾਰ ਦਿੰਦੇ ਨੇ, 70-80 ਸਾਲ ਦੀ ਉਮਰ 'ਚ ਆਉਂਦੇ ਨੇ, ਕਹਿੰਦੇ ਨੇ ਜੀ ਕੋਈ ਕਾਰੋਬਾਰ ਕਰ ਰਿਹਾ ਸੀ, ਕੋਈ ਜਨਾਬ ਖੇਤੀਬਾੜੀ ਕਰਦੇ ਸੀ, ਟਾਈਮ ਨਹੀਂ ਮਿਲਿਆ, ਵਿਹਲੇ ਨਹੀਂ ਹੋਏ, ਹੁਣ ਜਾ ਕੇ ਟਾਈਮ ਮਿਲਿਆ ਵਾ। ਠੀਕ, ਇਹ ਮਤਲਬ ਗੱਲਾਂ ਕਰਦੇ ਨੇ। ਤੁਸੀਂ ਨੌਜਵਾਨ ਹੋ, ਤੁਸੀਂ ਹੁਣੇ ਨਾਲ ਆ ਗਏ, ਤੁਸੀਂ ਕਿੰਜ ਟਾਈਮ ਕੱਢਿਆ? ਟਾਈਮ ਪਤਾ ਕੀ ਗੱਲ ਆ, ਆਪਾਂ ਬਚਪਨ ਤੋਂ ਨਿੱਕੇ ਜਿਹੇ ਹੁੰਨੇ ਆ, ਉਹ ਤੋਂ ਅਰਦਾਸ ਕਰਦੇ ਹੋਣੇ ਆ ਕਿ ਜਿਹੜੇ ਗੁਰਦੁਆਰੇ ਗੁਰਧਾਮਾਂ ਨੂੰ ਸਿੱਖ ਪੰਥ ਤੋਂ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨਦਾਰ ਅਤੇ ਸੇਵਾ ਸੰਭਾਲ ਦਾਨ ਖਾਲਸਾ ਨੂੰ ਬਖਸ਼ੋ। ਅਤੇ ਆਪਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਆ ਆਪਾਂ ਨੂੰ, ਅਤੇ ਕਿਉਂ ਮੌਕਾ ਗਵਾਈਏ ਆਪਾਂ? ਮਨੁੱਖੀ ਜੀਵਨ ਮਿਲਿਆ, ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਜਨਮ ਸਥਾਨ 'ਤੇ ਪਹੁੰਚਣਾ ਗਾ, ਤਾਂ ਬਹੁਤ ਚੰਗੀ ਗੱਲ ਹੋਈ, ਬਹੁਤ ਖੁਸ਼ੀ ਹੋਈ। ਮਤਲਬ ਵੀ ਪਹਿਲੀ ਵਾਰ ਆਪਾਂ ਨੂੰ ਮੌਕਾ ਮਿਲਿਆ, ਕਿਉਂ ਮੌਕਾ ਗਵਾਈਏ ਆਪਾਂ? ਇਕੱਲੇ ਆਏ ਜਾਂ ਪਰਿਵਾਰ ਦੇ ਨਾਲ ਆਏ, ਕੋਈ ਹੋਰ ਵੀ ਆਇਆ? ਮੈਂ ਅਤੇ ਮੇਰੇ ਸਾਥੀ ਆਏ ਨੇ। ਹਾਂਜੀ। ਤੇ ਵੱਡੇ ਆਉਂਦੇ ਰਹਿੰਦੇ ਨੇ ਇੱਥੇ ਜਾਂ ਤੁਸੀਂ ਹੀ ਆਏ ਹੋ? ਮੇਰੇ ਖਿਆਲ 'ਚ ਮੇਰੇ ਪਿੰਡ 'ਚੋਂ ਪਹਿਲੀ ਵਾਰ ਮੈਂ ਹੀ ਆਇਆ ਹੋਊਗਾ। ਪੂਰੇ ਪਿੰਡ 'ਚੋਂ? ਪੂਰੇ ਪਿੰਡ 'ਚੋਂ ਜੀ। ਉਹਦੀ ਕੀ ਵਜ੍ਹਾ ਹੈ? ਬਸ ਇਹੀ ਹੈ ਕਿ ਕਈ ਇੱਦਾਂ ਲੋਕਾਂ ਦੇ ਅੰਦਰ ਡਰ ਵੀ ਬਣਿਆ ਹੋਇਆ ਹੈਗਾ ਕਾਹਦਾ ਡਰ? ਵੀ ਕਿ ਤੁਸੀਂ ਪਾਕਿਸਤਾਨ ਚਲੇ ਗਏ, ਕਿਤੇ ਹੋਰ ਜਗ੍ਹਾ ਨਹੀਂ ਜਾ ਸਕਦੇ। ਇਹ ਬਹੁਤ ਵੱਡਾ ਵਹਿਮ ਪਾਲਿਆ ਹੋਇਆ ਹੈਗਾ। ਹਾਂਜੀ। ਇਸ ਤੋਂ ਇਲਾਵਾ ਹੋਰ ਕੋਈ ਐਸਾ ਡਰ ਤੇ ਨਹੀਂ ਕਿ ਪਾਕਿਸਤਾਨੀ ਪਤਾ ਨਹੀਂ ਖਾ ਜਾਂਦੇ ਨੇ ਬੰਦੇ ਨੂੰ ਜਾਂ ਬੜੇ ਖਤਰਨਾਕ? ਮੈਂ ਗੱਲ ਕਹਿਣੀ ਚਾਹੁੰਦਾ ਤੁਹਾਡੇ ਕੈਮਰੇ ਰਾਹੀਂ ਸਾਰਿਆਂ ਨੂੰ ਕਿ ਜਿੰਨਾ ਅਦਬ ਸਤਿਕਾਰ ਸਾਨੂੰ ਇਸ ਮੁਲਕ 'ਚ ਮਿਲਿਆ, ਮੈਂ ਕਹਿੰਦਾ ਕਿਤੇ ਨਹੀਂ ਮਿਲਣਾ। ਗੋਰਿਆਂ ਦੀ ਕੰਟਰੀ ਜਾਂਦੇ ਆਪਾਂ, ਉੱਥੇ ਵੀ ਨਹੀਂ ਮਿਲਣਾ ਜਿੰਨਾ ਇੱਥੇ ਮਿਲਣਾ। ਇੰਨਾ ਪਿਆਰ ਹੈ ਸਾਨੂੰ, ਇੱਧਰ ਇੰਜ ਪ੍ਰਤੀਤ ਹੀ ਨਹੀਂ ਹੋ ਰਿਹਾ ਵੀ ਅਸੀਂ ਬਗਾਨੇ ਮੁਲਕ 'ਚ ਆ ਗਏ ਹੁੰਦੇ ਹਾਂ। ਅੱਛਾ ਜੀ। ਬੋਲੀ ਉਹੀ, ਪੰਜਾਬ ਉਹੀ, ਸਾਰਾ ਕੁਝ ਉਹੀ, ਕਲਚਰ ਹੈ, ਸਭ ਕੁਝ ਸੇਮ ਹੈ। ਅੱਛਾ ਕਿੰਨਾ ਕੁ ਪੰਜਾਬ ਫਿਰਿਆ? ਅਸੀਂ ਉਹ ਗੁਰਦੁਆਰਾ ਪੰਜਾ ਸਾਹਿਬ ਤੱਕ ਜਾਏ, ਬਹੁਤ ਅੱਗੇ ਤੱਕ, ਮਤਲਬ ਜਿੰਨਾ ਸਾਨੂੰ ਪਰਮਿਸ਼ਨ ਮਿਲਦੀ ਸੀ ਵੀਜ਼ੇ ਰਾਹੀਂ, ਮਤਲਬ ਜਿੰਨੀ ਜਗ੍ਹਾ ਸਾਨੂੰ ਸਿਕਿਉਰਿਟੀ ਜਾਣ ਦਿੰਦੀ ਸੀ ਅਸੀਂ ਜਾਂਦੇ ਸੀਗੇ। ਅੱਛਾ ਕੁਛ ਸਰਦਾਰ ਮੈਂ ਦੇਖੇ ਪਰਮਿਸ਼ਨ ਲੈ ਕੇ ਲਾਹੌਰ ਦੇ ਬਾਜ਼ਾਰਾਂ 'ਚ ਵੀ ਘੁੰਮ ਰਿਹਾ ਸੀ। ਇੱਕ ਸਰਦਾਰ ਨੂੰ ਤਾਂ ਮੈਂ ਦੇਖਿਆ ਮੋਟਰਸਾਈਕਲ ਤੇ ਚੜਿਆ ਫਿਰਦਾ ਸੀ। ਤੇ ਤੁਹਾਨੂੰ ਨਹੀਂ ਮੌਕਾ ਮਿਲਿਆ? ਨਹੀਂ, ਮੌਕਾ ਬਾਕੀ ਸਾਨੂੰ ਲੈਣਾ ਵੀ ਨਹੀਂ ਚਾਹੀਦਾ, ਕਿਉਂਕਿ ਸਿਕਿਉਰਿਟੀ ਪਰਪਸ ਹੈ। ਅਗਰ ਸਾਡੇ ਤੇ ਕੋਈ ਐਕਸ਼ਨ ਹੁੰਦਾ ਗਾ, ਬਾਈ ਚਾਂਸ ਕੋਈ ਇਹੋ ਜਿਹੀ ਗੱਲਬਾਤ ਰੱਬ ਨਾ ਕਰੇ ਬਣਦੀ ਹੈ, ਤਾਂ ਉਹਦਾ ਜ਼ਿੰਮੇਦਾਰ ਕੌਣ ਹੋਵੇਗਾ? ਜ਼ਿੰਮੇਦਾਰ ਮਤਲਬ ਤੁਹਾਨੂੰ ਠਹਿਰਾਇਆ ਜਾਏਗਾ ਪਾਕਿਸਤਾਨ ਸਰਕਾਰ ਨੂੰ ਕਿ ਇਹ ਹੋ ਰਿਹਾ ਹੈਗਾ, ਅਤੇ ਫਿਰ ਉਹਦੇ ਵਿੱਚ ਦੇਣਦਾਰ ਕੌਣ ਹੋਵੇਗਾ? ਗੁਨਾਹਗਾਰ ਤਾਂ ਅਸੀਂ ਹਾਂ, ਲੇਕਿਨ ਸਜ਼ਾ ਮਤਲਬ ਤੁਹਾਨੂੰ ਸੁਣਨੀ ਪਊਗੀ। ਇਹ ਬਹੁਤ ਮਾੜੀ ਗੱਲ ਹੈ ਕਿ ਜਿਹੜੇ ਐਵੇਂ ਦੇ ਕਰਦੇ ਨੇ, ਨਹੀਂ ਕਰਨਾ ਚਾਹੀਦਾ। ਹਾਂ ਇਹ ਤੁਸੀਂ ਖਾਸ ਗੱਲ ਕਰਤੀ। ਲੋਕੀ ਆਉਂਦੇ ਯਾਤਰਾ ਲਈ ਨੇ, ਹਾਂ ਮੱਥਾ ਟੇਕਣ ਆਉਂਦੇ ਨੇ, ਲੇਕਿਨ ਬਕੌਲ ਤੁਹਾਡੇ ਕਿ ਅਯਾਸ਼ੀਆਂ ਕਰਦੇ ਨੇ। ਹਾਂ ਮਤਲਬ ਐਵੇਂ ਨਹੀਂ, ਐਵੇਂ ਦੀਆਂ ਨਹੀਂ ਵੀ ਘੁੰਮਦੇ ਫਿਰਦੇ ਨੇ, ਉਹ ਵੀ ਅਯਾਸ਼ੀਆਂ ਹੋ ਗਈਆਂ। ਮੇਰਾ ਲਹਿਜ਼ਾ ਗਲਤ ਨਾ ਕਰਿਓ। ਨਹੀਂ 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 ਨਹੀਂ, ਉਹ ਅਯਾਸ਼ੀਆਂ ਨਹੀਂ, ਲੇਕਿਨ ਮਤਲਬ ਆਉਂਦੇ ਨੇ ਇੱਕ ਖਾਸ ਪਰਪਸ ਦੇ ਤਹਿਤ। ਵੈਸੇ ਰੋਕਦੇ ਕੋਈ ਨਹੀਂ, ਮਤਲਬ ਸ਼ਾਪਿੰਗ ਵਗੈਰਾ ਕਰ ਅਸੀਂ ਵੀ ਕੀਤੀ ਹੈ। ਅੱਛਾ ਜੀ। ਅਸੀਂ ਬਾਜ਼ਾਰ ਘੁੰਮੇ ਆ, ਕਾਡਮੀ ਜੁੱਤੇ ਲੈਤੇ, ਅਸੀਂ ਵੀ ਜੁੱਤੀਆਂ ਲੈਤੀਆਂ ਨੇ। ਹਾਂ। ਕਿੱਦਾਂ ਦੀ ਜੁੱਤੀ ਲਿੱਤੀ? ਮੈਂ ਨੋਕ ਵਾਲੀ ਜੁੱਤੀ ਲੈਤੀ ਹੈ, ਜ਼ਬਰਦਸਤ। ਅੱਛਾ ਉਹ ਖੁੱਸਾ? ਹਾਂ। ਤੇ ਇਹ ਚੀਜ਼ਾਂ ਉੱਥੇ ਨਹੀਂ ਮਿਲਦੀਆਂ, ਖੁੱਸੇ ਵਗੈਰਾ? ਨਹੀਂ ਮਿਲਦੀਆਂ ਨੇ, ਪਰ ਇਹ ਚੀਜ਼ ਪੂਰੀ ਬਰੀਕ ਕਢਾਈ ਕੱਢੀ ਹੋਈ ਹੈਗੀ, ਬਹੁਤ ਜ਼ਬਰਦਸਤ ਚੀਜ਼ ਹੈਗੀ। ਹਾਂਜੀ ਹਾਂਜੀ। ਇੱਥੇ ਦੇ ਖਾਸ ਆ? ਹਾਂਜੀ ਇੱਥੇ ਦੇ ਖਾਸ ਆ ਖੁੱਸੇ? ਇੱਕ ਸ਼ੌਂਕ ਹੁੰਦਾ ਨੇ ਕਿ ਵੀ ਲਾਹੌਰੋਂ ਕੁਝ ਲੈ ਕੇ ਆਏਗਾ, ਪਿੰਡ ਦੱਸਾਂਗੇ ਜਾ ਕੇ ਵੀ ਲੈ ਕੇ ਆਏ, ਆਹ ਲੈ ਕੇ ਆਇਆ ਮੈਂ, ਲਾਹੌਰ ਦੀ ਜੁੱਤੀ ਹੈ ਮੇਰੇ। ਕਿਆ ਬਾਤ ਹੈ। ਹਰਿਆਣੇ 'ਚ ਫਿਰ ਉਹ ਆਪਣਾ ਲਾਹੌਰ ਦੀ, ਪੰਜਾਬ ਦੀ, ਪਾਕਿਸਤਾਨ ਦੀ ਜੁੱਤੀ ਪਾ ਕੇ ਟੁਰੋਗੇ, ਕਾਟਨ ਦਾ ਸੂਟ? ਹਾਂਜੀ 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 ਮਹਾਰਾਜ। ਜੁੱਤੀ ਲਈ ਤੇ ਹੋਰ ਕੀ ਲਿਆ ਮੇਰੇ ਵੀਰ ਨੇ? ਬਸ ਜੁੱਤੀਆਂ ਲੈਤੀਆਂ ਨੇ, ਤੇ ਘਰ ਵਾਸਤੇ ਲੈਤੀਆਂ, ਮੰਮੀ ਡੈਡੀ ਵਾਸਤੇ ਜੁੱਤੀਆਂ, ਮਿਸਿਸ ਵਾਸਤੇ ਜੁੱਤੀ ਲੈਤੀ ਹੈਗੀ, ਬੱਚੇ ਵਾਸਤੇ ਉਹਨਾਂ ਨੇ ਗਿਫਟ ਕਰ ਛੱਡਿਆ ਭਾਈ ਨੇ। ਅੱਛਾ। ਉਹ ਕਹਿੰਦਾ ਤੂੰ ਇੰਨਾ ਲੈ ਰਿਹਾ, ਮੈਂ ਛੋਟੇ ਬੱਚੇ ਵਾਸਤੇ, ਕਹਿੰਦਾ ਮੇਰੇ ਵੱਲੋਂ ਗਿਫਟ ਹੈ। ਬਹੁਤ ਜ਼ਿਆਦਾ ਪਿਆਰ ਮਿਲਦਾ ਜੀ, ਬਹੁਤ ਸਨਮਾਨ ਮਿਲ ਰਿਹਾ ਸਾਨੂੰ। ਅਸੀਂ ਸ਼ੁਕਰਗੁਜ਼ਾਰ ਹਾਂ ਜੀ ਦੋਨੇ ਤਰਫ ਦੀਆਂ ਸਰਕਾਰਾਂ ਦੇ,
ਜਿਨ੍ਹਾਂ ਨੇ ਮਤਲਬ ਸਾਨੂੰ ਇਹ ਵੀਜ਼ਾ ਸਪੋਜ਼ ਕੀਤਾ। ਅਸੀਂ ਸੋਚਿਆ ਵੀ ਨਹੀਂ ਸੀ, ਸਾਨੂੰ ਪਤਾ ਕੀ ਹੈ ਜਦੋਂ ਵੀਜ਼ਾ ਅਪਲਾਈ ਕੀਤਾ ਵੀ 60 ਸਾਲ ਤੋਂ ਥੱਲੇ ਵੀਜ਼ਾ ਨਹੀਂ ਮਿਲਦਾ। ਤੇ ਪਰ ਇਹੋ ਜਿਹੀ ਕੋਈ ਗੱਲ ਨਹੀਂ, ਬਾਬੇ ਨਾਨਕ ਦੀ ਕਿਰਪਾ ਹੋਈ, ਸਾਡਾ ਵੀਜ਼ਾ ਲੱਗ ਗਿਆ, ਅਸੀਂ ਆ ਕੇ ਦਰਸ਼ਨ ਕੀਤੇ। ਅੱਜ ਲਗਭਗ 7-8 ਦਿਨ ਹੋ ਗਏ ਸਾਨੂੰ, ਕੋਈ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ, ਨਾ ਰਹਿਣ ਮੰਨਿਓ, ਨਾ ਖਾਣ ਲੰਗਰ ਪਾਣੀ ਮੰਨਿਓ, ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਐਵੇਂ ਆਖੀਏ। ਅੱਛਾ, ਇਹ ਕੁਝ ਲੋਕੀ ਗੱਲ ਕਰ ਰਹੇ ਸੀ, ਕਹਿੰਦੇ ਸੀ ਕਿ ਨੌਜਵਾਨ ਜਿਹੜੇ ਨੇ ਨਾ ਉਹਨਾਂ ਦਾ ਵੀਜ਼ਾ ਨਹੀਂ ਲੱਗਦਾ, ਬੁੱਢਿਆਂ ਦਾ ਲੱਗ ਜਾਂਦਾ ਹੈ। ਹਾਂ ਉਹੀ ਮੈਂ ਤੁਹਾਨੂੰ ਕਹਿ ਰਿਹਾ ਨਾ, ਸਾਡਾ ਤਾਂ ਲੱਗ ਗਿਆ ਸੀ, ਪਹਿਲੀ ਵਾਰ ਅਪਲਾਈ ਕੀਤਾ ਗਾ, ਪਹਿਲੀ ਵਾਰੀ ਅਪਲਾਈ ਕੀਤਾ, ਲੱਗ ਗਿਆ। ਪਹਿਲੀ ਵਾਰੀ ਲੱਗ ਗਿਆ ਜੀ, ਬਾਬੇ ਨਾਨਕ ਦੀ ਕਿਰਪਾ ਹੋਈ। ਤੇ ਇਧਰੋਂ ਲਾਂਘੇ ਥਣੋਂ ਕਦੀ ਆਣ ਹੋਇਆ ਜਾਂ ਨਹੀਂ? ਨਹੀਂ ਹੋਇਆ ਜੀ, ਸੋਚਦੇ ਸੀ ਇੱਧਰੋਂ ਆਵਾਂਗੇ, ਪਰ ਮਹਾਰਾਜ ਨੇ ਇੱਧਰ ਦੀ ਦਰਵਾਜ਼ਾ ਖੋਲਤਾ, ਕਹਿੰਦਾ ਤੁਹਾਨੂੰ ਵੱਡੇ ਦਰਸ਼ਨ ਦੇਵਾਂਗੇ ਸਾਰੇ ਗੁਰਦੁਆਰਿਆਂ ਦੇ। 3 ਦਿਨ ਅਖੰਡ ਪਾਠ ਚੱਲਿਆ, ਨਨਕਾਣਾ ਸਾਹਿਬ ਸੇਵਾ ਕੀਤੀ, ਫਿਰ ਅੱਗੇ ਪੰਜਾ ਸਾਹਿਬ ਅੱਗੇ ਸੱਚਾ ਸੌਦਾ ਜਾ ਕੇ ਆਏ ਆਂਗੇ, ਲਗਭਗ ਸਾਰੇ ਗੁਰਦੁਆਰੇ ਗੁਰਧਾਮੀ ਜਾ ਕੇ ਆਏਗੇ। ਅੱਛਾ, ਤੁਸੀਂ ਬੜੇ ਲੱਕੀ ਹੋ ਕਿ ਤੁਸੀਂ ਇਧਰੋਂ ਦੀ ਹੋ ਕੇ ਆਏ ਹੋ। ਅਗਰ ਇਧਰੋਂ ਆਉਂਦੇ ਨਾ, ਹਾਂਜੀ ਇਧਰੋਂ ਆਸਾਨ ਤੇ ਹੈ ਸੀ, ਬਹੁਤ ਸੌਖਾ ਵਾ ਆਉਣਾ, ਲੇਕਿਨ ਇੱਕ ਖਾਸ ਜਿਹੜਾ ਨਾ ਲਿਮਿਟਡ ਟਾਈਮ ਹੁੰਦਾ, ਉਸ ਟਾਈਮ 'ਚ ਤੁਸੀਂ ਮੱਥਾ ਟੇਕ ਕੇ ਯਾਤਰਾ ਕਰਕੇ ਵਾਪਸ ਜਾਣਾ ਹੁੰਦਾ ਹੈ। ਲੇਕਿਨ ਇਧਰੋਂ ਤੁਸੀਂ ਆਏ ਹੋ, ਤੁਹਾਨੂੰ ਬਹੁਤ ਜ਼ਿਆਦਾ ਟਾਈਮ ਮਿਲ ਗਿਆ ਵਾ। ਬਹੁਤ ਜ਼ਿਆਦਾ ਮਿਲ ਗਿਆ, ਸ਼ੁਕਰਗੁਜ਼ਾਰ ਹਾਂ ਬਹੁਤ ਬਹੁਤ ਸਾਡੇ। ਔਰ ਮਜ਼ੇ ਦੀ ਗੱਲ ਇਹ, ਤੁਹਾਡੇ ਭਾਗ ਚੰਗੇ ਆ ਵਾਕਈ, ਤੁਹਾਨੂੰ ਇੱਥੇ ਰਾਤ ਰਹਿਣ ਦਾ ਮੌਕਾ ਮਿਲ ਰਿਹਾ। ਸਭ ਤੋਂ ਵੱਡੀ ਗੱਲ ਹੈ ਜੀ, ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਕਿ ਬਾਬੇ ਨਾਨਕ ਨੇ ਸਾਡੇ ਨੇ ਇੱਥੇ ਹਲ ਵਾਹਿਆ 15-18 ਸਾਲ, ਤੇ ਸਾਨੂੰ ਉਹ ਪਾਕ ਧਰਤੀ ਤੇ ਰਹਿਣ ਦਾ ਮੌਕਾ ਮਿਲ ਰਿਹਾ, ਰਾਤ ਕਰਨ ਦਾ ਸੰਗਤ ਕਰਨ ਦਾ ਮੌਕਾ ਮਿਲ ਰਿਹਾ। ਅਸੀਂ ਬਹੁਤ ਵਡਭਾਗੀ ਹਾਂ। ਬਹਰਹਾਲ ਵੀਰੇ, ਤੁਹਾਡੇ ਨਾਲ ਗੱਲਬਾਤ ਕਰਕੇ ਸਾਨੂੰ ਬਹੁਤ ਚੰਗਾ ਲੱਗਾ, ਔਰ ਉਮੀਦ ਹੈ ਸਾਡੇ ਦੇਖਣ ਵਾਲਿਆਂ ਨੂੰ ਵੀ ਚੰਗਾ ਲੱਗਾ ਹੋਵੇਗਾ। ਸਾਨੂੰ ਦੋਵਾਂ ਨੂੰ ਇਜਾਜ਼ਤ ਦਿਓ, ਰੱਬ ਰਾਖਾ।